ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਇਸ ਪ੍ਰੋਗਰਾਮ ਦੇ ਵਿੱਚ ਦੇਸ਼ ਵਿਦੇਸ਼ ਦੇ ਨਾਲ ਜੁੜੀਆਂ ਹੋਈਆਂ ਅਹਿਮ ਖਬਰਾਂ ਤੇ ਪਾਈਦਾ ਚਾਨਣਾ ਤੇ ਉਹਨਾਂ ਖਬਰਾਂ ਦਾ ਵਿਸ਼ਲੇਸ਼ਣ ਕਰਨ ਦੇ ਲਈ ਸਾਡੇ ਨਾਲ ਸਾਥ ਹੁੰਦਾ ਹੈ ਸੀਨੀਅਰ ਪੱਤਰਕਾਰ ਮਿੰਟੂ ਗੁਰੂਸਰੀਆ ਜੀ ਦਾ। ਕਰਦੇ ਹਾਂ ਪ੍ਰੋਗਰਾਮ ਦੇ ਵਿੱਚ ਉਹਨਾਂ ਦਾ ਨਿੱਘਾ ਸਵਾਗਤ, ਫਿਰ ਉਹ ਖਬਰਾਂ ਦਾ ਕਰਾਂਗੇ। ਬਹੁਤ-ਬਹੁਤ ਸਵਾਗਤ ਹੈ ਜੀ। ਪ੍ਰਿਆ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਅੱਜ ਦੇ ਪ੍ਰੋਗਰਾਮ ਦੇ ਸਪਾਂਸਰਸ ਨੇ ਖਾਲਸਾ ਇੰਸ਼ੋਰੈਂਸ। ਲੰਬੇ ਸਮੇਂ ਤੋਂ ਇੰਸ਼ੋਰੈਂਸ ਦੇ ਖੇਤਰ ਦੇ ਵਿੱਚ ਸੇਵਾਵਾਂ ਨਿਭਾ ਰਹੇ ਨੇ। ਤੁਸੀਂ ਵੀ ਸੰਪਰਕ ਕਰ ਸਕਦੇ ਹੋ। ਨੰਬਰ ਹੈ 408 272 2500। ਟਿਰਕਿਆਣਾ ਇਮੀਗ੍ਰੇਸ਼ਨ ਲਾ ਫਰਮ। ਜੇ ਟਿਰਕਿਆਣਾ ਹੋਣਾ ਨਾਲ ਸੰਪਰਕ ਕਰ ਸਕਦੇ ਹੋ ਕਿਸੇ ਵੀ ਤਰ੍ਹਾਂ ਦੀ ਇਮੀਗ੍ਰੇਸ਼ਨ ਦੇ ਬਾਬਤ ਸਲਾਹ ਮਸ਼ਵਰਾ ਕਰਨ ਦੇ ਲਈ। ਕ੍ਰਿਸ਼ਨ ਤਨੋਤਾ ਯੂਬਾ ਸਿਟੀ। ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ। GN ਲਿਊਬ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, 에ਅਰ ਬ੍ਰੇਕਸ ਦਾ ਕੰਮ ਤਸੱਲੀ ਬਖਸ਼ ਕਰਦੇ ਨੇ। ਤੁਸੀਂ ਇਹਨਾਂ ਦੇ ਕੋਲੋਂ ਨਵੇਂ ਪੁਰਾਣੇ ਟਾਇਰ ਵੀ ਖਰੀਦ ਸਕਦੇ ਹੋ। ਲੋਕੇਸ਼ਨ ਸੈਂਟਾਨੇਲਾ ਦੀ ਹੈ। ਨਿੰਮਾ ਸਹੂਤਾ ਹੋਣਾ ਦਾ ਨੰਬਰ ਹੈ 209 277 0113। ਜਸਵਿੰਦਰ ਸਿੰਘ ਨਾਗਰਾ ਰੋਜ਼ਵੈਲ। ਅਵਤਾਰ ਸਿੰਘ ਸੰਘਾ ਯੂਬਾ ਸਿਟੀ। ਬਲਦੇਵ ਸਿੰਘ ਕੰਗ ਯੂਬਾ ਸਿਟੀ। ਬਹੁਤ ਬਹੁਤ ਧੰਨਵਾਦ ਹੈ ਇਹਨਾਂ ਸਾਰੇ ਸਪਾਂਸਰਸ ਦਾ। ਹੁਣ ਰੁਕ ਕਰਦੇ ਹਾਂ ਖਬਰਾਂ ਦਾ। ਖਬਰਾਂ ਵੱਲ ਆਈਏ ਤਾਂ ਮਿੰਟੂ ਜੀ ਪਾਇਓ ਚਾਨਣਾ। ਇਹ ਵੀਡੀਓ ਬਹੁਤ ਦਿਨਾਂ ਤੋਂ ਆਪਾਂ ਲਗਾਤਾਰ ਇਸ ਨੂੰ ਹੀ ਡਿਸਕਸ ਕਰ ਰਹੇ ਹਾਂ। ਹਰ ਰੋਜ਼ ਕੋਈ ਨਾ ਕੋਈ ਅਪਡੇਟ ਇਸ ਮਾਮਲੇ 'ਚ ਆ ਜਾਂਦੀ ਹੈ, ਪਰ ਅੱਜ ਵਾਲੀ ਅਪਡੇਟ ਹੋਰ ਵੀ ਉਲਝਣ ਪੈਦਾ ਕਰਦੀ ਹੈ ਜਾਂ ਸਪਸ਼ਟਤਾ ਲਿਆਉਂਦੀ ਹੈ। ਇਹ ਤੇ ਪਾਇਓ ਜ਼ਰਾ ਚਾਨਣਾ, ਕਿਉਂਕਿ ਅੱਜ ਖੁਦ ਮੁੱਖ ਮੰਤਰੀ ਭਗਵੰਤ ਮਾਨ ਹੁਣੀ ਬੈਠ ਕੇ ਇਸ ਤੇ ਪਾਇਆ ਚਾਨਣਾ ਤੇ ਨਵਾਂ ਐਂਗਲ ਉਹਨਾਂ ਨੇ ਜਿਹੜਾ ਦਿੱਤਾ ਹੈ ਉਸ 'ਚ ਕਿੰਨੀ ਕੁ ਸੱਚਾਈ ਜਾਪਦੀ ਹੈ ਤੇ ਕਿੰਨਾ ਕੁ ਉਸ ਦੇ ਵਿੱਚ ਕੱਜ ਨਜ਼ਰ ਆਉਂਦਾ ਹੈ, ਦੱਸਿਓ ਜੀ। ਦੇਖੋ ਗੁਰਪ੍ਰੀਤ, ਇੱਕ ਵਾਰ ਫੇਰ ਆਪਾਂ ਟਾਈਮ ਲਾਈਨ 'ਚ ਚੱਲਦੇ ਹਾਂ। ਅਕਤੂਬਰ ਦਾ ਮਹੀਨਾ ਵੀਡੀਓ ਵਾਇਰਲ ਹੁੰਦਾ ਤੇ ਫਿਰ ਉਸ ਤੋਂ ਬਾਅਦ ਪਰਚਾ, ਉਸ ਤੋਂ ਬਾਅਦ ਕੰਟੈਂਟ ਰਿਮੂਵਲ ਦਾ ਆਰਡਰ ਹਾਸਲ ਕਰਨਾ, ਉਸ ਤੋਂ ਬਾਅਦ ਕਈ ਮਹੀਨੇ ਮਾਮਲਾ ਸ਼ਾਂਤ ਰਹਿਣਾ, ਉਸ ਤੋਂ ਬਾਅਦ ਮਾਮਲਾ ਸ੍ਰੀ ਅਕਾਲ ਤਖਤ ਸਾਹਿਬ ਪਰ ਆਉਣਾ, ਫਿਰ ਉਸ ਤੋਂ ਬਾਅਦ ਜਾਂਚ ਹੋਣੀ, ਉਸ ਤੋਂ ਬਾਅਦ ਖੁਲਾਸਾ ਹੋਣਾ, ਉਸ ਤੋਂ ਬਾਅਦ ਕੰਟਰਾਡਿਕਟ ਰਿਪੋਰਟ ਆਉਣੀ, ਉਸ ਤੋਂ ਬਾਅਦ ਫਿਰ ਰੌਲਾ ਪੈ ਜਾਣਾ, ਉਸ ਤੋਂ ਬਾਅਦ ਫਿਰ ਸਫਾਈਆਂ ਆਉਣੀਆਂ। ਇਹ ਹੁਣ ਤੱਕ ਦੀ ਟਾਈਮ ਲਾਈਨ ਹੈ, ਮੋਟੀ ਮੋਟੀ ਲਾ ਲਈ। ਪਰ ਅੱਜ ਮੁੱਖ ਮੰਤਰੀ ਸਾਹਿਬ ਨੇ ਜਿਸ ਐਂਗਲ ਨੂੰ ਲੋਕਾਂ ਦੀ ਕਚਹਿਰੀ 'ਚ ਰੱਖਿਆ ਕਿ ਆਹ ਵੇਖੋ, ਉਹਨਾਂ ਨੇ ਇੱਕ ਕਿਸੇ ਦੀ ਵੀਡੀਓ ਜਿਹੜੀ ਹੈ ਕਿਸੇ ਦੀ ਬਣਾਈ ਵੀ, ਉਸ ਦੇ ਆਧਾਰ ਤੇ ਕਿਹਾ ਕਿ ਇਹਨੂੰ ਚੈੱਕ ਕਰੋ ਜ਼ਰਾ। ਦੋ ਚੀਜ਼ਾਂ ਗੌਰ ਦੇ ਨਾਲ, ਕਿ ਇੱਕ ਤਾਂ ਧੌਣ ਤੇ ਵੱਲ ਪੈ ਰਿਹਾ, ਜਿਹੜੀ ਕਿ ਤੁਹਾਨੂੰ ਯਾਦ ਹੋਣਾ ਮੈਂ ਸ਼ੁਰੂ ਦੇ ਵਿੱਚ ਗੱਲ ਕਹੀ ਸੀ, ਯਾਦ ਹੈ ਤੁਹਾਨੂੰ, Day 1 ਤੋਂ। ਇਹ ਜਦੋਂ ਤੋਂ ਵੀਡੀਓ ਵਾਇਰਲ ਹੋਈ ਆ, ਮੈਂ ਕਹਿ ਰਿਹਾ ਸੀਗਾ ਕਿ ਗਰਦਨ ਤੇ ਜਿਹੜਾ ਕੰਨ ਤੋਂ ਲੈ ਕੇ ਚਿਹਰੇ ਵਾਲਾ ਹਿੱਸਾ ਹੈ ਉਹ ਆਪਸ 'ਚ ਮੇਲ ਨਹੀਂ ਖਾਂਦੇ। ਹੁਣ ਨਾ ਮੇਰੇ ਕੋਲ ਐਕਸਪਰਟੀ ਹੈ, ਨਾ ਮੇਰੇ ਕੋਲ ਕੋਈ ਇਸ ਤਰ੍ਹਾਂ ਦੀ ਰਿਪੋਰਟ ਸੀਗੀ, ਪਰ ਮੈਂ ਇਹਦੇ ਤੇ Day 1 ਤੋਂ ਸ਼ੱਕ ਕਰਦਾ ਸੀਗਾ। ਅੱਛਾ, ਹੁਣ ਇਹਨਾਂ ਨੇ ਉਸ ਐਂਗਲ ਤੋਂ ਬਣਾਈ ਵੀਡੀਓ ਦਾ ਸਹਾਰਾ ਲਿਆ ਕਿ ਆਹ ਦੇਖੋ ਜੀ। ਫਿਰ ਇਹਨਾਂ ਨੇ ਆਪਣੀ ਧੌਣ ਦਾ ਨਿਸ਼ਾਨ ਵੀ ਦਿਖਾਇਆ ਕਿ ਮੇਰਾ ਤੇ 50 ਸਾਲਾਂ ਦੀ ਉਮਰ ਦੇ ਵਿੱਚ ਆਪਰੇਸ਼ਨ ਹੋ ਗਿਆ ਸੀਗਾ। ਇਹ ਕਹਿੰਦੇ ਵੀ ਇਹ ਨਿਸ਼ਾਨ ਵਿਖਾਉਣਾ ਭੁੱਲ ਗਏ। ਐਕਚੁਅਲ 'ਚ ਅੱਜ ਉਹਨਾਂ ਨੇ ਕਿਹਾ ਕਿ ਦਰਅਸਲ ਇਹ ਵੀਡੀਓ ਬਣਵਾਉਣ ਦੀ ਸਾਜ਼ਿਸ਼ ਦੇ ਪਿੱਛੇ ਵੀ ਗੱਠਜੋੜ ਆ। ਅਸੀਂ ਲਗਭਗ ਉਸ ਗੱਠਜੋੜ ਤੱਕ ਪਹੁੰਚ ਗਏ ਹਾਂ। ਜਲਦ ਖੁਲਾਸੇ ਕਰਾਂਗੇ ਕਿ ਕਿਹਨੇ ਇਸ ਨੂੰ ਸਪਾਂਸਰ ਕੀਤਾ, ਯਾਨੀ ਸਾਜ਼ਿਸ਼ ਸਪਾਂਸਰਡ ਹੈ। ਅਤੇ ਇਸ ਤੋਂ ਇਲਾਵਾ ਉਹਨਾਂ ਨੇ ਅੱਜ ਇੱਕ ਗੱਲ ਹੋਰ ਕਹੀ ਕਿ ਮੇਰੀਆਂ ਵੀਡੀਓ ਕੁਝ ਹੋਰ ਹੋ ਸਕਦੀਆਂ ਨੇ। ਮਤਲਬ ਉਹਨਾਂ ਨੇ ਇਸ ਗੱਲ ਤੇ ਵੀ ਜ਼ੋਰ ਦਿੱਤਾ। ਕੁੱਲ ਮਿਲਾ ਕੇ ਉਹਨਾਂ ਨੇ ਜਗਮਨ ਸਮਰਾ ਨੂੰ ਡਰੱਗੀ, ਬਲੈਕਮੇਲਰ, ਇੱਥੋਂ ਤੱਕ ਕਿਹਾ ਕਿ ਇਸ ਨੂੰ ਸੰਗਲ ਵੱਜਦੇ ਰਹੇ ਆ। ਫਗੂਵਾਲਾ ਇਹਦਾ ਪਿੰਡ ਆ ਤੇ ਇੱਥੋਂ ਇਹ ਭਗੌੜਾ ਹੈ, ਅਸੀਂ ਇਹਨੂੰ ਵਾਪਸ ਲਿਆਉਣ ਦਾ ਯਤਨ ਕਰਾਂਗੇ। ਯਾਨੀ ਇਹ ਕੁੱਲ ਮਿਲਾ ਕੇ ਇਹਨਾਂ ਦੀ ਪ੍ਰੈਸ ਕਾਨਫਰੰਸ ਦਾ ਲੱਭੋ ਲਵਾਬ ਸੀਗਾ। ਇਹਦੇ ਵਿੱਚ ਹੀ ਉਹਨਾਂ ਨੇ ਸਾਰਾ ਕੁਝ ਦੱਸਿਆ। ਪਰ ਗੁਰਪ੍ਰੀਤ, ਜਦੋਂ ਵਾਰੀ ਆਈ ਇੱਕ ਮਹੱਤਵਪੂਰਨ ਕੁਐਸਚਨ ਦੀ, ਜਿਹਦੇ ਵਿੱਚ ਪੁੱਛਿਆ ਗਿਆ ਕਿ ਜਨਾਬ ਫਿਰ ਤੁਸੀਂ ਉਹ ਜਿਹੜੀ ਕਰਾਈ ਆ ਰਿਪੋਰਟ, ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਤੁਹਾਡੇ ਤੇ 2 ਅਫਸਰਾਂ ਤੇ ਗਾਜ਼ ਟਿੱਕੀ ਪਈ ਹੈ। ਤੇ ਇਹਨਾਂ ਨੇ ਕਿਹਾ ਕਿ ਦੇਖੋ, ED, ਪੁਲਿਸ, ਇਹ ਕਿਸੇ ਨੂੰ ਵੀ ਕੁੱਟ ਕੇ ਜੋ ਮਰਜ਼ੀ ਕਹਾ ਲੈ ਜੀ। ਤੇ ਜੇ ਸਾਨੂੰ ਕੋਈ ਡਰ ਹੁੰਦਾ ਅਸੀਂ ਉੱਥੇ ਜਾਂਦੇ ਹੀ ਕਿਉਂ? ਕਿਉਂਕਿ ਸਾਨੂੰ ਵੀ ਪਤਾ ਹੈ ਕਿ
ਜਿਹੜੀ ਪੁਲਿਸ ਹੈ ਉਹ ਭਾਜਪਾ ਦੀ ਆ। ਇੱਥੇ ਵੀ ਇੱਕ ਸਵਾਲ ਹੈ ਕਿ ਬਈ ਤੁਸੀਂ ਉੱਥੇ ਜਾਣ ਦੀ ਜਗ੍ਹਾ ਜੇ ਚੰਡੀਗੜ੍ਹ ਚਲੇ ਜਾਂਦੇ ਤਾਂ ਬਿਹਤਰ ਨਾ ਹੁੰਦਾ? ਜੀ ਕੀ ਇਹ ਤੁਸੀਂ ਗਲਤੀ ਕੀਤੀ ਹੈ? ਚਾਹੇ ਜਾਣ ਕੇ ਚਾਹੇ ਅਣਜਾਣ ਕੇ। ਤਾਂ ਦੂਜੀ ਚੀਜ਼, ਜਿਹੜੀਆਂ ਲੈਬਾਂ ਦਾ ਇਹਨਾਂ ਨੇ ਹਵਾਲਾ ਦਿੱਤਾ ਹੈ, ਅੱਜ ਦਾ ਇੰਡੀਅਨ ਐਕਸਪ੍ਰੈਸ ਨੇ ਉਕਤ ਦੋਵੇਂ ਪਤਿਆਂ ਤੇ ਜਾ ਕੇ ਹੰਡ ਕੇ ਸਿੱਟਾ ਕੱਢਿਆ ਕਿ ਦੋਵੇਂ ਹੀ ਲੈਬਾਂ ਜਿਹੜੀਆਂ ਐਗਜ਼ਿਸਟ ਹੀ ਨਹੀਂ ਕਰਦੀਆਂ। ਯਾਨੀ ਜੀ ਰਿਪੋਰਟ ਦੇ ਮਾਮਲੇ ਦੇ ਵਿੱਚ ਮਾਨ ਸਾਹਿਬ ਨੇ ਬਿਲਕੁਲ ਗੱਲ ਗੋਲ-ਮੋਲ ਕਰਕੇ ਉੱਥੇ ਹੀ ਛੱਡ ਦਿੱਤੀ, ਪਰੰਤੂ ਆਪਣੀ ਉਹਨਾਂ ਨੇ ਸਫਾਈ ਦੇ ਦਿੱਤੀ। ਹੁਣ ਸਫਾਈ ਤੇ ਵੀ ਇੱਕ ਪ੍ਰਸ਼ਨ ਤੇ ਪੈਦਾ ਹੋਏਗਾ ਨਾ ਗੁਰਪ੍ਰੀਤ, ਕਿ ਦੇਖੋ ਬਿਲਕੁਲ ਮੈਂ ਟਾਈਮਲਾਈਨ ਤੋਂ ਸ਼ੁਰੂ ਕੀਤੀ ਸੀ ਗੱਲ, ਕਿ ਇੰਨਾ ਟਾਈਮ ਸੀ ਤੁਹਾਡੇ ਕੋਲ ਕਿ ਭਾਈ ਤੁਸੀਂ ਇਸ ਐਂਗਲ ਨੂੰ ਹੁਣ ਤੱਕ ਪਕੜਿਆ ਕਿਉਂ ਨਹੀਂ? ਵੱਡਾ ਪ੍ਰਸ਼ਨ। ਜੀ ਤੁਸੀਂ ਜਿਸ ਦਿਨ ਸ੍ਰੀ ਅਕਾਲ ਤਖਤ ਸਾਹਿਬ ਤੇ ਗਏ ਸੀ, ਤੁਸੀਂ ਇਸ ਨੂੰ AI ਕਿਹਾ, ਫਿਰ ਤੁਸੀਂ ਕਿਹਾ ਕਿ ਪਾਕਿਸਤਾਨ ਦੇ ਵਿੱਚੋਂ ਸਾਜ਼ਿਸ਼ ਹੈ, ਫਿਰ ਜੀ ਤੁਸੀਂ ਹੁਣ ਜਗਮਨ ਸਮਰਾ ਦਾ ਦਿਖਾਇਆ, ਇੱਕ ਇਹਨਾਂ ਨੇ ਵੀਡੀਓ ਕਲਿੱਪ ਵੀ ਦਿਖਾਇਆ ਗੁਰਪ੍ਰੀਤ, ਜਿਹਦੇ ਵਿੱਚ ਉਸਨੇ ਖੱਬੇ ਹੱਥ ਤੇ ਭਗਵੰਤ ਮਾਨ ਦਾ ਮਾਸਕ ਪਾਇਆ ਹੋਇਆ। ਜੀ ਬਿਲਕੁਲ 1 ਜਾਂ 2 ਸੈਕਿੰਡ ਦਾ ਉਹ ਕਲਿੱਪ ਪਲੇ ਹੁੰਦਾ ਹੈ, ਜੇ ਤੁਸੀਂ ਗੌਰ ਨਾਲ ਵੇਖੋਗੇ। ਉਹ ਹੁਣ ਜੀ ਕਿਸ ਸੰਦਰਭ 'ਚ ਹੈ, ਇਹ ਵੀ ਮੇਰਾ ਇੱਕ ਸ਼ੱਕ ਹੈ ਕਿ ਜੇਕਰ ਉਹ ਪੂਰੀ ਵੀਡੀਓ ਸੀ ਤਾਂ ਜਿਹੜੀ ਦੂਜੀ ਵੀਡੀਓ ਆ ਜਿਹੜੀ ਕਿਸੇ ਨੇ ਬਣਾਈ, ਉਹ ਤਾਂ ਮਾਨ ਸਾਹਿਬ ਨੇ ਰੀਪਲੇ ਕਰਕੇ 2 ਵਾਰੀ ਦਿਖਾਈ, ਤਾਂ ਉਹ 2 ਜੀ ਸੈਕਿੰਡ ਦੀ ਕਿਉਂ? ਇਹ ਮੇਰੇ ਮਨ ਦਾ ਸੰਸਾ ਹੈ, ਸ਼ੰਕਾ ਹੈ। ਦੇਖਣਾ ਤੁਸੀਂ ਇਹਦੇ 'ਚ ਵੀ ਗਾਂ ਕੂਣੀ ਮੋੜ ਆ ਸਕਦਾ, ਕਿਉਂਕਿ ਰੋਤੀ ਕੂਣੀ ਮੋੜ ਆਉਂਦੀ। ਅੱਗੇ ਆ ਜਾਓ, ਆਪਾਂ ਫਿਰ ਉਹੀ ਗੱਲ ਕਰ ਲਈਏ ਕਿ ਸ੍ਰੀ ਅਕਾਲ ਤਖਤ ਸਾਹਿਬ ਤੇ ਤੁਸੀਂ ਇਹ ਗੱਲ ਕਿਉਂ ਨਹੀਂ ਆਖੀ, ਇੰਨੇ ਮਹੀਨੇ ਵੀਡੀਓ ਰੱਖੀ ਕਿ ਭਾਈ ਇਹ ਜਿਹੜੀ ਵੀਡੀਓ ਆ ਇਹਦੇ ਵਿਚਲੇ ਇਨਸਾਨ ਦੇ ਚਿਹਰੇ ਤੇ ਸਿਲੀਕਨ ਦਾ ਮਾਸਕ ਚੜਿਆ। ਇਹਨਾਂ ਨੂੰ ਸ਼ਬਦ ਨਹੀਂ ਆਉਂਦਾ, ਮੈਂ ਸ਼ਬਦ ਵੀ ਦੱਸ ਦੇਣਾ ਤੁਹਾਨੂੰ ਕਿ ਮਾਸਕ ਜੀ ਕਿਹੜਾ ਹੁੰਦਾ। ਇਹਨੂੰ ਬੋਲਦੇ ਆ ਸਿਲੀਕਨ ਮਾਸਕ। ਜੀ ਗੂਗਲ ਕਰਿਓ, ਬਿਹਤਰ ਤੁਹਾਨੂੰ ਜਾਣਕਾਰੀ ਮਿਲੇਗੀ। ਤੋ ਇਹ ਸਿਲਸਿਲਾ ਅੱਜ ਵੀ ਚੱਲਦਾ ਰਿਹਾ। ਉਧਰ ਭਗਵੰਤ ਮਾਨ ਹੋਰਾਂ ਦੇ ਪੁਤਲੇ ਫੂਕੇ ਗਏ, ਬੋਰਡ ਲੱਗ ਰਹੇ ਨੇ, ਕਿਤੇ ਬੋਰਡ ਪਾੜੇ ਵੀ ਜਾ ਰਹੇ ਨੇ, ਤੇ ਇਹਨਾਂ ਨੇ ਕਿਹਾ ਕਿ ਮੇਰੇ ਬੋਰਡ ਚੱਕ ਕੇ ਇਹਨਾਂ ਨੇ ਲਾ ਦਿੱਤੇ ਨੇ, ਤਾਂ ਸੁਖਬੀਰ ਸਿੰਘ ਬਾਦਲ ਦੇ ਬੋਰਡ ਕਿਉਂ ਨਹੀਂ ਲਾਏ? ਇਹਨਾਂ ਨੇ ਗਿਲਾ ਜ਼ਾਹਰ ਕੀਤਾ। ਤੇ ਪਰ ਉਧਰ ਅੱਜ ਭਗਵੰਤ ਸਿੰਘ ਸਿਆਲਕਾ ਜਿਹੜੇ ਕਿ ਐਡਵੋਕੇਟ ਨੇ SGPC ਦੇ, ਉਹਨਾਂ ਨੇ ਵੀ ਪ੍ਰੈਸ ਕਾਨਫਰੰਸ ਕੀਤੀ ਇਹਨਾਂ ਦੇ ਖਿਲਾਫ। ਫਿਰ ਬੰਟੀ ਰੋਮਾਣਾ ਨੇ ਪ੍ਰੈਸ ਕਾਨਫਰੰਸ ਕੀਤੀ, ਤੇ ਵਿਕਰਮ ਮਜੀਠੀਆ ਨੇ ਵੀ ਸ਼ਾਮੀ, ਜੇ ਉਹ ਇਹਨਾਂ ਦਿਨਾਂ 'ਚ ਪ੍ਰੈਸ ਕਾਨਫਰੰਸ ਨਾ ਕਰਨ ਤੇ ਦਿਨ ਹੀ ਅਧੂਰਾ ਜਾਪਦਾ। ਲੋਕ ਐ ਉਡੀਕਦੇ ਰਹਿੰਦੇ ਆ ਵਿਕਰਮ ਮਜੀਠੀਆ ਨੂੰ ਸੋਸ਼ਲ ਮੀਡੀਆ ਤੇ, ਜਿਵੇਂ ਮੁਸਾਫਰ ਸਟੇਸ਼ਨ ਤੇ ਬੈਠੇ ਗੱਡੀ ਉਡੀਕਦੇ ਆ ਕਿ ਹੁਣ ਵਿਕਰਮ ਮਜੀਠੀਆ ਕਿਹੜਾ ਸੱਪ ਕੱਢੂ, ਕਿਹੜਾ ਖੜੱਪਾ ਕੱਢੂ, ਕੌਡੀਆਂ ਵਾਲਾ ਕੱਢੂ, ਫਨੀਅਰ ਕੱਢੂ, ਕਿਹੜਾ ਕੱਢੂ, ਮਤਲਬ ਕਿ ਨਾਗ ਹੀ ਉਡੀਕਦੇ ਰਹਿੰਦੇ ਆ। ਤਾਂ ਖੈਰ ਅੱਜ ਦਾ ਦਿਨ ਵੀ ਇਸ ਹੱਲੇ ਦੇ ਵਿੱਚ ਹੀ ਗੁਜ਼ਰ ਗਿਆ। ਅਚਾਨਕ ਦੁਪਹਿਰੇ ਖਬਰ ਆਉਂਦੀ ਹੈ ਕਿ ਮੁੱਖ ਮੰਤਰੀ ਸਾਹਿਬ ਨੇ ਆਪਣੇ ਨਿਰਧਾਰਿਤ ਤੈਅ ਪ੍ਰੋਗਰਾਮ ਜਿਹੜੇ ਆ ਉਹ ਕੈਂਸਲ ਕਰ ਦਿੱਤੇ ਨੇ, ਤੇ ਉਹ ਇੱਕ ਵਿਸ਼ੇਸ਼ ਪ੍ਰੈਸ ਕਾਨਫਰੰਸ ਕਰਨ ਜਾ ਰਹੇ ਆ। ਫਿਰ ਸਾਨੂੰ ਸਮਝ ਲੱਗ ਗਈ ਕਿ ਕੋਈ ਗੱਲ ਜ਼ਰੂਰੀ ਆ। ਫਿਰ ਉਸ ਤੋਂ ਬਾਅਦ ਪ੍ਰੈਸ ਕਾਨਫਰੰਸ ਕਰਨ ਉਪਰੰਤ ਇਹਨਾਂ ਨੇ ਆਪਣੇ ਪ੍ਰੋਗਰਾਮ ਜਿਹੜੇ ਆ ਉਹ ਦੁਬਾਰਾ ਸ਼ੁਰੂ ਕਰ ਦਿੱਤੇ ਨੇ ਗੁਰਪ੍ਰੀਤ। ਜੀ ਜੀ ਤੇ ਇਸ ਤੋਂ ਅੱਗੇ ਜੇਕਰ ਆਪਾਂ ਵਧੀਏ ਤਾਂ ਅੱਜ ਪੰਜਾਬ ਦੇ ਵਿੱਚ ਰਸਮੀ ਤੌਰ ਦੇ ਉੱਪਰ ਐਲਾਨ ਤਾਂ ਪਹਿਲਾਂ ਹੋ ਗਿਆ ਸੀ, ਤੇ ਅੱਜ ਗਰਾਊਂਡ ਤੇ ਸ਼ੁਰੂਆਤ ਵੀ ਹੋ ਗਈ ਹੈ SIR ਦੀ, ਸਪੈਸ਼ਲ ਇੰਟੈਂਸਿਵ ਰਿਵੀਜ਼ਨ ਦੀ। ਘਰੋਂ ਘਰ ਪਰਚੇ ਤਾਂ ਵੰਡੇ ਜਾ ਰਹੇ ਨੇ ਵੀ ਭਾਈ ਭਰੋ ਤੇ ਆਪਣੇ ਡਾਕੂਮੈਂਟ ਕਰੋ ਪੂਰੇ। ਕਿਵੇਂ ਰਹੇਗਾ ਇਹ ਮਹੀਨਾ ਪੂਰਾ ਜਿਹੜਾ? ਬਿਲਕੁਲ ਅੱਜ ਤੋਂ ਸ਼ੁਰੂ ਹੋ ਗਿਆ, ਇਹ ਸਿਲਸਿਲਾ ਚੱਲੇਗਾ 24 ਜੁਲਾਈ ਤੱਕ ਜੀ। ਤੇ ਦੇਖੋ ਅੱਜ ਇੱਕ ਮਹੱਤਵਪੂਰਨ ਹੋਰ ਵੀ ਮਾਮਲਾ ਹੋ ਗਿਆ ਨਾ, ਕਿ ਜਿਹੜੇ ਮਤਲਬ ਕਿ ਦਸਤਾਵੇਜ਼ ਨਿਰਧਾਰਿਤ ਕੀਤੇ ਗਏ ਸਨ ਨਾਗਰਿਕਤਾ ਸਿੱਧ ਕਰਨ ਵਾਸਤੇ, ਵੋਟ ਵਾਸਤੇ ਵੈਸੇ ਬੇਸਿਕਲੀ, ਅੱਜ ਉਹਦੇ ਚੋਂ ਪਾਸਪੋਰਟ ਨੂੰ ਵੀ ਕੇਂਦਰ ਸਰਕਾਰ ਨੇ ਆਖ ਦਿੱਤਾ ਕਿ ਪਾਸਪੋਰਟ ਵੀ ਨਾਗਰਿਕਤਾ ਸਿੱਧ ਕਰਨ ਦਾ ਕੋਈ ਦਸਤਾਵੇਜ਼ ਨਹੀਂ ਹੈ। ਇੰਟਰਸਟਿੰਗ ਹੈ, ਆਧਾਰ ਤੇ ਵੋਟਰ ਕਾਰਡ ਪਹਿਲਾਂ ਹੀ ਇਹਦੇ ਚੋਂ ਬਾਹਰ ਹੈ ਜੀ। ਬੜੀ ਇੰਟਰਸਟਿੰਗ ਹੋ ਗਈ ਆ ਕਹਾਣੀ। ਤਾਂ ਇਹ ਹੁਣ ਦੇਖਣ ਵਾਲੀ ਗੱਲ ਹੋਏਗੀ ਕਿ ਤੁਹਾਨੂੰ ਫਿਰ ਇਸ ਦੇਸ਼ ਦੇ ਵਿੱਚ ਜੇ ਨਾਗਰਿਕਤਾ ਕਿਸੇ ਦੀ ਖਤਰੇ 'ਚ ਪੈ ਜਾਂਦੀ ਹੈ ਤਾਂ ਬੜਾ ਲੰਮਾ ਚੌੜਾ ਘਾਲਣ ਵਾਲਾ ਕੰਮ ਹੋ ਜਾਊਗਾ, ਕਿਉਂਕਿ ਬਰਥ ਜਿਹੜਾ ਹੈ
ਉਹ 4-5 ਮਤਲਬ ਕਿ ਨਾਗਰਿਕਤਾ ਦਾ ਜਿਹੜਾ ਆਧਾਰ ਮੰਨਿਆ ਜਾਂਦਾ ਹੈ, ਤਾਂ ਉਹਦੇ ਵਿੱਚ ਹੁਣ ਨਾਗਰਿਕਤਾ ਦੇ ਜਿਹੜੇ 4-5 ਆਧਾਰ ਆ, ਬਰਥ ਆ, ਜਾਂ ਕੁਦਰਤੀ ਤੌਰ ਤੇ ਜਾਂ ਕਈ ਕਾਰਨ ਆ ਜਾਂਦੇ ਨੇ ਉਹਦੇ। ਕਈ ਵਾਰ ਆਪਾਂ ਸਾਰੀਆਂ ਚੀਜ਼ਾਂ ਜੇ ਲੱਭੀਏ ਤਾਂ ਮੇਰੇ ਖਿਆਲ ਦੇ ਨਾਲ ਟਾਈਮ ਲੱਗੇਗਾ। ਕਹਿਣ ਦਾ ਮਤਲਬ ਹੈ ਕਿ ਨਾਗਰਿਕਤਾ ਦੇ ਜਿਹੜੇ ਦਸਤਾਵੇਜ਼ ਆ ਉਹਨਾਂ ਚੋਂ ਪਾਸਪੋਰਟ ਨੂੰ ਨਹੀਂ ਮੰਨਿਆ ਜਾਏਗਾ। ਪਰ ਇੰਟਰਸਟਿੰਗ ਹੈ ਕਿ ਇਸ ਲੜੀ ਦੇ ਵਿੱਚ, ਇਸ ਸੂਚੀ ਦੇ ਵਿੱਚ, SIR ਦੀ ਸੂਚੀ 'ਚ, ਦਸਤਾਵੇਜ਼ਾਂ ਦੀ ਸੂਚੀ 'ਚ ਇਹ ਸੀਗਾ। ਤਾਂ ਯਾਨੀ ਨਾਗਰਿਕਤਾ ਵਾਲੇ ਜਿਹੜੇ ਕਾਨੂੰਨ ਨੂੰ ਜੇ ਤੁਸੀਂ ਪੜ੍ਹੋਗੇ ਤਾਂ ਉਹਦੇ ਵਿੱਚ ਜਿਹੜੇ 3-4 ਤਰੀਕੇ ਆ ਨਾਗਰਿਕਤਾ ਹਾਸਲ ਕਰਨ ਵਾਲੇ, ਤਾਂ ਉਹ ਆਪਣੇ ਆਪ ਦੇ ਵਿੱਚ ਬੜੇ ਮਹੱਤਵਪੂਰਨ ਹੋ ਜਾਂਦੇ ਆ ਆਉਣ ਵਾਲੇ ਸਮੇਂ ਵਾਸਤੇ। ਦੂਜੀ ਗੱਲ ਇਹ ਆ ਕਿ SIR ਜਿਹੜੀ ਆ, ਦੇਖੋ ਆਪਣੀ ਆਡੀਅנס ਵਾਸਤੇ ਤੇ ਮੈਂ ਸਮਝਦਾ ਵਾਂ ਕਿ 1-2 ਗੱਲਾਂ ਜਿਹੜੀਆਂ ਉਹ ਸਮਝਣੀਆਂ ਬੜੀਆਂ ਲਾਜ਼ਮੀ ਆ। ਜੀ ਪਹਿਲੀ ਗੱਲ ਕਿ ਜਿਸ ਵੋਟਰ ਦੀ 2003 ਵਾਲੇ ਵੋਟਰ ਸੂਚੀ ਦੇ ਵਿੱਚ ਵੋਟ ਆ, ਉਹ ਸਮਝ ਲਓ ਕਿ ਮੈਪਡ ਹੈ। ਜੀ ਠੀਕ ਹੈ ਜੀ। ਜੇ ਜਿਹਦੀ ਨਹੀਂ, ਜਿਹਦੇ ਮਾਂ-ਬਾਪ ਦੀ ਆ, ਤਾਂ ਸਮਝ ਲਓ ਵੀ ਮੈਪਡ ਹੋ ਗਿਆ। ਪਰ ਇਹ ਤੋਂ ਜੀ ਬਾਅਦ ਜੇ ਕੋਈ ਅਨਮੈਪਡ ਹੈ, ਇਸ ਸੂਚੀ ਚੋਂ ਨਹੀਂ ਲੱਭਦਾ, ਜਾਂ ਸ਼ੱਕੀ ਪਾਇਆ ਜਾਂਦਾ ਹੈ, ਜਾਂ ਕੋਈ ਹੋਰ ਕਾਰਨ ਆ, ਡਬਲ ਵੋਟ ਦਾ ਕਾਰਨ ਆ, ਡੈਥ ਕੇਸ ਆ, ਉਹ ਗਾਂ ਜਾ ਕੇ ਕੱਟੇ ਜਾਣੇ। ਤਾਂ ਉਹਦੀ ਹੋਣੀ ਆ ਫਿਜ਼ੀਕਲ ਵੈਰੀਫਿਕੇਸ਼ਨ। ਹੁਣ ਜਿਹੜੇ ਮੈਪਡ ਹੈ, ਆਪਾਂ 2 ਤਰ੍ਹਾਂ ਦੇ ਵੋਟਰ ਰੱਖ ਲਏ, ਇੱਕ ਅਨਮੈਪਡ, ਇੱਕ ਮੈਪਡ। ਜਿਹੜੇ ਮੈਪਡ ਹੈ ਉਹਨਾਂ ਨੂੰ ਵੀ 2 ਤਸਵੀਰਾਂ ਆਪਣੇ ਫਾਰਮ ਤੇ ਲਾ ਕੇ ਰਿਸੀਵ ਕਰਵਾ ਕੇ, ਮਤਲਬ ਕਿ ਆ ਜਿਹੜਾ BLO ਹੋਏਗਾ ਉਹਨੂੰ ਦੇਣੇ ਜ਼ਰੂਰੀ ਹੈ। ਪਹਿਲੀ ਗੱਲ, ਹਰ ਹਾਲ ਦੇ ਵਿੱਚ। ਜੇ ਤੁਸੀਂ ਕਿਸੇ ਵਜ੍ਹਾ ਕਰਕੇ ਘਰ ਦੇ ਵਿੱਚ ਨਹੀਂ ਹੋ ਤਾਂ BLO ਸੈਕੰਡ ਟਾਈਮ ਆਏਗਾ ਤੇ ਤੁਹਾਡੇ ਬਾਹਰ ਮੋਰੇ ਦਰਵਾਜ਼ੇ ਤੇ ਉੱਚੀ ਜਗ੍ਹਾ ਤੇ ਉਹ ਇੱਕ ਸਟicker ਚਿਪਕਾ ਜਾਏਗਾ, ਜਿਹਦੇ ਵਿੱਚ ਉਹ ਸੈਕੰਡ ਵਿਜ਼ਿਟ ਦਾ ਟਾਈਮ ਤੇ ਤਰੀਕ ਦੱਸ ਦੇਗਾ। ਜੀ ਤਾਂ ਕਹਿਣ ਦਾ ਮਤਲਬ ਹੈ ਕਿ ਚਾਹੇ ਤੁਸੀਂ ਮੈਪਡ ਹੋ ਚਾਹੇ ਅਨਮੈਪਡ ਹੋ, ਤੁਹਾਨੂੰ ਦਸਤਾਵੇਜ਼ ਪੂਰੇ ਕਰਨੇ ਪੈਣਗੇ। ਦਸਤਾਵੇਜ਼ ਇਨ ਸੈਂਸ ਕਿ ਤੁਹਾਨੂੰ ਇੱਕ ਫਾਰਮ ਜਿਹੜਾ ਹੈ ਉਹ ਭਰ ਕੇ ਦੇਣਾ ਪਏਗਾ ਜੇ ਤੁਸੀਂ ਮੈਪਡ ਹੋ। ਜੀ ਅਨਮੈਪਡ ਵਾਸਤੇ ਜਿਹੜਾ ਕਿ ਜਿਹੜਾ ਹੁਣ ਜਿਹੜੀਆਂ ਨਾਗਰਿਕਤਾ ਦੀਆਂ ਸ਼ਰਤਾਂ ਨੇ ਇੰਡੀਆ ਦੀਆਂ, ਉਹਦੇ ਵਿੱਚ 1 ਜੁਲਾਈ 1987 ਤੋਂ ਪਹਿਲਾਂ ਜਿਹਦਾ ਬਰਥ ਹੈ ਉਹ ਬਾਏ ਬਰਥ ਹੀ ਨਾਗਰਿਕ ਬਣ ਜਾਂਦਾ। ਮੈਂ ਤਾਂ ਹੀ ਕਿਹਾ ਨਾ ਕਿ ਕਈ ਚੀਜ਼ਾਂ ਨੇ, ਸਾਰੀਆਂ ਚੀਜ਼ਾਂ ਯਕਦਮ ਨਾ ਆਪਾਂ ਨੂੰ ਲੱਭਦੀਆਂ ਨੇ, ਨਾ ਆਪਾਂ ਉਹਨਾਂ ਨੂੰ ਸਾਰੀਆਂ ਨੂੰ ਇੱਥੇ ਬੋਲ ਸਕਦੇ। ਟਾਈਮ ਜਿਹੜਾ ਬਹੁਤ ਜ਼ਿਆਦਾ ਲੱਗੇਗਾ। ਤਾਂ ਉਹਦੇ ਵਿੱਚ ਇਹੀ ਇੱਕ ਜਿਹੜੀ ਆ ਬੇਸ ਡੇਟ ਵੀ ਆ ਜਾਂਦੀ ਆ। ਮੰਨ ਲਓ ਮੇਰਾ ਜਨਮ 1987 ਤੋਂ ਪਹਿਲਾਂ ਹੋਇਆ ਤਾਂ ਮੈਂ ਬਾਏ ਬਰਥ ਹੀ ਇੱਥੋਂ ਦਾ ਨਾਗਰਿਕ ਆ। ਤਾਂ ਮੈਂ ਸਿਰਫ ਆਪਦਾ ਸਕੂਲ ਦਾ ਸਰਟੀਫਿਕੇਟ ਦਿਖਾ ਦੇਵਾਂ ਤਾਂ ਮੇਰੇ ਖਿਆਲ ਦੇ ਨਾਲ ਸਫੀਸ਼ੀਐਂਟ ਹੈ। ਤਾਂ ਹੁਣ ਜਿਹੜਾ ਤਾਂ ਬੰਦਾ ਇਦਾਂ ਆ, ਉਹ ਅਨਮੈਪਡ ਹੈ, ਤਾਂ ਉਹਨੇ ਸਿਰਫ ਤੇ ਸਿਰਫ ਆਪਣਾ ਬਰਥ ਵਾਲਾ ਕੋਈ ਸਕੂਲੀ ਸਰਟੀਫਿਕੇਟ, ਕੋਈ SC ST ਸਰਟੀਫਿਕੇਟ, ਜਾਂ ਜਿਹੜਾ ਆਪਣਾ ਰਿਹਾਇਸ਼ੀ ਸਰਟੀਫਿਕੇਟ ਹੁੰਦਾ, ਕੋਈ ਵੀ ਇਸ ਤਰ੍ਹਾਂ ਦਾ ਦਸਤਾਵੇਜ਼ ਇੱਕ ਦੇਣਾ ਤੇ ਉਹ ਆ ਜਾਵੇਗਾ ਵੋਟਰ ਸੂਚੀ 'ਚ। ਸੈਕੰਡ, ਜਿਹੜਾ 1 ਜੁਲਾਈ 1987 ਤੋਂ ਲੈ ਕੇ ਤੇ 2 ਦਸੰਬਰ 2004 ਦੇ ਦਰਮਿਆਨ ਜਨਮਿਆ, ਉਹਦੇ ਲਈ ਇਹ ਸ਼ਰਤ ਆ ਕਿ ਉਹਨੇ ਇੱਕ ਆਪਦਾ ਦਸਤਾਵੇਜ਼ ਇਹਨਾਂ ਚੋਂ ਦੇਣਾ ਹੈ ਤੇ ਇੱਕ ਹੀ ਮਾਂ ਜਾਂ ਬਾਪ ਦੇ ਦਸਤਾਵੇਜ਼ਾਂ ਚੋਂ ਇੱਕ ਲਾਉਣਾ ਹੈ, ਬਰਥ ਦਾ ਜਾਂ ਰਿਹਾਇਸ਼ੀ ਦਾ। ਤੇ ਜਿਹੜੇ 2004 ਤੋਂ ਬਾਅਦ ਪੈਦਾ ਹੋਏ ਆ ਉਹਨਾਂ ਵਾਸਤੇ ਲਾਜ਼ਮ ਹੈ, ਅਤੀ ਲਾਜ਼ਮ ਹੈ ਕਿ ਉਹਨਾਂ ਨੇ ਆਪਣੇ ਵੀ ਦਸਤਾਵੇਜ਼ ਦੋਵੇਂ ਦੇਣੇ ਆ, ਤੇ ਮਾਂ ਤੇ ਬਾਪ ਉਹਨਾਂ ਦੋਵਾਂ ਦੇ ਵੀ ਦੋਵੇਂ ਦਸਤਾਵੇਜ਼ ਲੱਗਣਗੇ। ਇਹਨਾਂ ਵਾਸਤੇ ਦਿੱਕਤ ਹੈ। ਜਿਹੜਾ ਹੁਣ NRI ਹੈ, ਜਿਹੜੀ ਮਹੱਤਵਪੂਰਨ ਸੂਚਨਾ ਹੁੰਦੀ ਹੈ, ਜਿਹੜਾ ਕੋਈ NRI ਹੈ, ਫਰਜ਼ ਕਰੋ ਤੁਹਾਡਾ ਕੋਈ ਪਰਿਵਾਰ ਦਾ ਜੀ ਜਿਹੜਾ ਹੈ NRI ਹੈ, ਤਾਂ ਉਹਦੀ ਜਾਣਕਾਰੀ ਤੁਸੀਂ ਆਪ ਹੀ ਫੁੱਲਫਿਲ ਕਰਕੇ ਫਾਰਮ ਦੇ ਵਿੱਚ ਹੈਂਡਓਵਰ ਕਰ ਸਕਦੇ ਹੋ, ਆਪਦੇ ਸਾਈਨ ਕਰਕੇ। ਠੀਕ ਹੈ ਨਾ ਜੀ। ਤਾਂ BLO ਤਸਦੀਕ ਖੁਦ ਕਰ ਦੇਗਾ ਕਿ ਇਹਨਾਂ ਦਾ ਜੀ ਜਿਹੜਾ NRI ਹੈ। ਬਟ ਜੇ ਹੋਲ ਫੈਮਿਲੀ NRI ਆ ਤਾਂ ਉਸ ਸੂਰਤ ਦੇ ਵਿੱਚ ਉਹ ਆਨਲਾਈਨ ਜਾ ਕੇ ਵੀ ਆਪਦੀ ਜਾਣਕਾਰੀ ਦਰਜ ਕਰ ਸਕਦੇ ਆ। ਉਹਦੇ ਵਾਸਤੇ ਪੋਰਟਲ ਜਾਂ ਜਿਹੜੀਆਂ ਚੋਣ ਕਮਿਸ਼ਨ ਦੀਆਂ ਵੈਬਸਾਈਟਾਂ, ਚਾਹੇ ਸਟੇਟ ਦੀ ਹੈ ਚਾਹੇ ਨੈਸ਼ਨਲ ਹੈ, ਤਾਂ ਉਹ ਤੁਸੀਂ ਲੱਭ ਕੇ ਉਹਦੇ ਚੋਂ ਡਾਟਾ ਜਿਹੜਾ ਆਪਦਾ ਭਰ ਸਕਦੇ ਹੋ। ਲੱਭਣਾ ਕੋਈ ਔਖਾ ਨਹੀਂ ਹੈ। ਤੁਸੀਂ ਜਾਓਗੇ, ਸਾਰਾ ਕੁਝ ਸਟੈਪ ਬਾਏ ਸਟੈਪ ਤੁਹਾਨੂੰ ਆਪਣੇ ਆਪ ਹੀ ਪਤਾ ਲੱਗਦਾ ਜਾਣਾ। ਜਾਂ ਨਹੀਂ ਤਾਂ ਗੂਗਲ ਜਾਂ YouTube ਤੋਂ ਤੁਸੀਂ ਸਿੱਖ ਸਕਦੇ ਹੋ ਕਿ ਕਿਸ ਤਰ੍ਹਾਂ ਅਸੀਂ ਸਟੈਪ ਬਾਏ ਸਟੈਪ ਇਹਦੇ ਤੇ ਜਾਣਾ। ਤੇ ਸਭ ਤੋਂ ਵੱਡੀ ਗੱਲ
ਕਿ ਜਿਹੜਾ ਇੱਧਰ ਦਾ ਵੋਟਰ ਬਣਨਾ ਚਾਹੁੰਦਾ ਜਾਂ ਹੈਗਾ ਜਾਂ ਰਹਿ ਗਿਆ ਅਨਮੈਪਡ, ਤਾਂ ਉਹਦੇ ਲਈ ਇਹ ਵੀ ਇੱਕ ਬੜੀ ਸ਼ਰਤ ਜ਼ਰੂਰੀ ਆ, ਖਾਸ ਤੌਰ ਤੇ ਜਿਨ੍ਹਾਂ ਦੇ ਮਾਂ-ਬਾਪ ਨਾਗਰਿਕਤਾ ਇੱਥੋਂ ਦੀ ਨਹੀਂ ਰੱਖਦੇ, ਉਹਨਾਂ ਵਾਸਤੇ ਜਦ ਦਾ ਉਹਦਾ ਬਰਥ ਆ ਉਸ ਵੇਲੇ ਦੀ ਪਾਸਪੋਰਟ ਤੇ ਵੀਜ਼ਾ ਕਾਪੀ ਲਾਜ਼ਮੀ ਹੈ। ਤੋ ਜੀ ਕੁੱਲ ਮਿਲਾ ਕੇ ਇਹ ਜਿਹੜੇ ਕੁਝ ਦਸਤਾਵੇਜ਼, ਜਿਵੇਂ ਮੈਂ ਤੁਹਾਨੂੰ ਕਿਹਾ ਕਿ ਰੈਜ਼ੀਡੈਂਸ਼ੀਅਲ, ਉਹਦੇ ਵਿੱਚ ਇਹਨਾਂ ਨੇ ਪਟਾਨਾਮਾ, ਸਰਕਾਰੀ ਮਕਾਨ ਜੇ ਅਲਾਟ ਹੋਇਆ, SC ST ਜਿਹੜਾ ਕਿਸੇ ਦਾ ਹੁੰਦਾ ਸਰਟੀਫਿਕੇਟ, ਸਕੂਲ ਦਾ ਸਰਟੀਫਿਕੇਟ, ਇਹ ਸਾਰੇ ਮੰਨਣਯੋਗ ਰੱਖੇ ਆ। ਤੋ ਇਸ ਕਰਕੇ ਸਭ ਤੋਂ ਜ਼ਰੂਰੀ ਹੈ ਗੁਰਪ੍ਰੀਤ ਕਿ ਬਾਈ 2 ਫੋਟੋਆਂ ਆਪਦੀਆਂ ਖਿਚਾ ਕੇ ਰੱਖੋ, ਤੇ ਹਰ ਹਾਲਤ ਦੇ ਵਿੱਚ ਤੁਸੀਂ ਆਪਣਾ ਫਾਰਮ ਜਿਹੜਾ ਹੈ ਉਹ ਰਿਸੀਵ ਕਰਨਾ ਵੀ ਹੈ ਤੇ ਰਿਸੀਵ ਕਰਵਾਉਣਾ ਵੀ ਹੈ, ਅਦਰਵਾਈਜ਼ ਵਕਤਾਂ ਦੇ ਵਿੱਚ ਪੈ ਜਾਓਗੇ। ਸੋ ਦੇਖਦੇ ਆ ਕਿੰਨਾ ਕੁ ਵੋਟਰ ਜਿਹੜਾ ਬਾਹਰ ਰਹਿ ਜਾਂਦਾ ਹੈ। ਤਾਂ ਕੁੱਲ ਮਿਲਾ ਕੇ ਅਨਮੈਪਡ ਵੋਟਰ ਹੈ ਜਿਹੜਾ ਹੁਣ ਤੱਕ ਆਪਾਂ ਦੇਖੀਏ ਮੋਟੇ ਤੌਰ ਤੇ ਉਹ 30 ਲੱਖ ਹੈ। 2 ਕਰੋੜ ਜੀ 14 ਲੱਖ ਵੋਟਰ ਜਿਹੜੇ ਮੈਪ ਹੋਏ ਨੇ, ਉਹਨਾਂ ਦੇ ਵਿੱਚੋਂ 30 ਲੱਖ ਅਨਮੈਪਡ ਪਾਇਆ ਗਿਆ, ਯਾਨੀ ਇਹ ਨਹੀਂ ਲੱਭਿਆ। ਇਹਨਾਂ ਨੂੰ ਲੱਭਣ ਵਾਸਤੇ ਹੁਣ SIR ਅੰਜਾਮ ਦਿੱਤੀ ਜਾਊਗੀ। ਜੀ ਸੋ ਇਸ ਤੋਂ ਅੱਗੇ ਜੇਕਰ ਵਧੀਏ ਤਾਂ ਗੱਲ ਕਾਂਗਰਸ ਦੀ ਕਰਦੇ ਆ। ਕਾਂਗਰਸ ਦੇ ਸਾਰੇ ਪੰਜਾਬ ਵਾਲੇ ਲੀਡਰਾਂ ਨੇ ਵੈਸੇ ਚੰਗਾ ਟਾਈਮ ਦਿੱਲੀ ਜਾ ਕੇ ਲਾਇਆ। ਬੀਤੇ ਦਿਨ ਹੀ ਆਪਾਂ ਦੇਖ ਰਹੇ ਸੀ ਕਿ ਲੰਬੀਆਂ ਮੀਟਿੰਗਾਂ ਹੋਈਆਂ ਨੇ, ਪਰ ਹੁਣ 2 ਸੀਨੀਅਰ ਕਾਂਗਰਸੀਆਂ ਨੂੰ ਇੱਕ ਵਾਰ ਮੁੜ ਤੋਂ ਬੁਲਾਵਾ ਆਇਆ ਤੇ ਭੱਜਦੇ ਗਏ ਨੇ ਦਿੱਲੀ ਵੱਲ ਨੂੰ। ਕੁਝ ਖਾਸ ਹੋਣ ਵਾਲਾ ਹੈ ਜੀ? ਦੇਖੋ, ਗੱਲ ਇਹ ਆ ਕਿ ਜੇ ਆਪਾਂ ਇਸ ਮਾਮਲੇ ਤੇ ਦੇਖੀਏ ਤੇ ਕਈ ਦਿਨ ਹੋ ਗਏ ਨੇ ਇਹਨਾਂ ਦਾ ਭੰਬਲ ਭੂਸਾ ਤੇ ਰੇੜਕਾ ਜਾਰੀ ਹੈ। ਸੁਖਜਿੰਦਰ ਸਿੰਘ ਰੰਧਾਵਾ ਤੇ ਚੰਨੀ, ਇਹਨਾਂ ਬਾਰੇ ਖਬਰਾਂ ਲੱਗੀਆਂ ਨੇ ਕਿ ਇਹਨਾਂ ਨੂੰ ਅਚਾਨਕ ਅੱਜ ਫਿਰ ਦਿੱਲੀ ਬੁਲਾ ਲਿਆ ਗਿਆ ਹੈ। ਤੇ ਇੱਧਰ ਇੱਕ ਵੀਡੀਓ ਵੀ ਵਾਇਰਲ ਹੋ ਰਿਹਾ ਜਿਹਦੇ ਵਿੱਚ ਇਹਨਾਂ ਦੇ ਮੋਬਾਈਲ ਜਿਹੜੇ ਆ ਉਹ ਬਾਹਰ ਜਮ੍ਹਾਂ ਕਰਵਾਏ ਜਾ ਰਹੇ ਆ, ਤੇ ਕੁਝ ਜਿਹੜੇ ਹੈਗੇ ਨੇ ਆਮ ਆਦਮੀ ਪਾਰਟੀ ਵਾਲੇ ਉਹ ਟਰੋਲ ਕਰ ਰਹੇ ਨੇ ਕਿ ਦੇਖੋ ਵੀ ਹਾਈ ਕਮਾਂਡ ਕੋਲ ਚੱਲੇ ਆ, ਇਹ ਤੇ ਮੋਬਾਈਲ ਵੀ ਨਹੀਂ ਅੰਦਰ ਲਿਜਾ ਸਕਦੇ। ਤੇ ਬਿਲਕੁਲ ਇਹਨਾਂ ਦੀ ਵੀ ਹਾਲਤ ਇਹੋ ਹੀ ਆ ਤੁਹਾਡੇ ਉਸਤਾਦਾਂ ਦੀ। ਇਹਨਾਂ ਦੇ ਵੀ ਮੋਬਾਈਲ ਜਦੋਂ ਚਾਹਣ ਉਹ ਬੰਦ ਕਰਾ ਦਿੰਦੇ ਆ, ਜਦੋਂ ਚਾਹਣ ਜਮ੍ਹਾਂ ਕਰਵਾ ਲੈਂਦੇ ਆ। ਦਿੱਲੀ ਦਾ ਪੈਟਰਨ ਇਸ ਤਰ੍ਹਾਂ ਦਾ ਹੀ ਆ। ਹੁਣ ਜੇ ਗੱਲ ਕਰੀਏ ਕਿ ਬਈ ਇਹਨਾਂ ਦੀ ਕੋਈ ਸਮਝ ਨਹੀਂ ਆ ਰਹੀ, ਕੇਸੀ ਵੇਣੂਗੋਪਾਲ ਉਹੀ ਹੁਣ ਦੇਖ ਰੇਖ ਕਰ ਰਹੇ ਸਾਰੇ ਮਾਮਲੇ ਦੀ, ਕਿਉਂਕਿ ਫੀਡਬੈਕ ਜਾ ਚੁੱਕੀ ਆ, ਖੜਗੇ ਸਾਹਿਬ ਕੋਲ ਰਿਪੋਰਟ ਪਹੁੰਚ ਚੁੱਕੀ ਆ, ਰਾਹੁਲ ਗਾਂਧੀ ਸਭ ਨੂੰ ਸੁਣ ਚੁੱਕੇ ਆ। ਪੇਚ ਬਸ ਫੇਰ ਪਹੁੰਚਾਓ ਕਿ ਉੱਥੇ ਹੀ ਅੜਦਾ ਹੈ। ਦਾਅਵੇਦਾਰੀਆਂ ਪਲੱਸ ਨਾਲ ਜੇ ਕਹੀਏ ਕਿ ਵਿਵਾਦ ਆ ਕਿ ਜੇ ਕਿਸੇ ਨੂੰ ਐਡਜਸਟ ਨਹੀਂ ਕੀਤਾ ਜਾਂਦਾ ਤਾਂ ਉਸ ਸੂਰਤ 'ਚ ਕੀ ਹੋਏਗਾ। ਸਮਾਂ ਇਹਨਾਂ ਦੀ ਮੁੱਠੀ ਚੋਂ ਰੇਤ ਵਾਂਗ ਕਿਰਦਾ ਜਾ ਰਿਹਾ ਹੈ ਗੁਰਪ੍ਰੀਤ। ਮੇਰੇ ਖਿਆਲ ਦੇ ਨਾਲ ਇਹਨਾਂ ਨੂੰ ਸੋਚਣਾ ਚਾਹੀਦਾ, ਵਿਚਾਰਨਾ ਚਾਹੀਦਾ ਕਿ ਤੁਹਾਡੇ ਕੋਲ ਹੁਣ ਸਮਾਂ ਬਹੁਤ ਘੱਟ ਬਚਿਆ ਹੈ, ਤੇ ਜੇ ਇਸ ਸਮੇਂ ਦੀ ਤੁਸੀਂ ਵਰਤੋਂ ਸੁਚੱਜੇ ਢੰਗ ਨਾਲ ਹੁਣ ਨਾ ਕੀਤੀ ਤੇ ਔਖਾ ਹੋ ਜਾਊ। ਬਣੇਗਾ ਕੀ, ਕੋਈ ਸਮਝ ਨਹੀਂ ਆ ਰਹੀ। ਚੰਨੀ ਸਾਹਿਬ ਦੀ ਦਾਅਵੇਦਾਰੀ ਮਜ਼ਬੂਤ ਆ, ਪਰ ਉਧਰ ਵਿਜੇ ਇੰਦਰ ਸਿੰਗਲਾ ਦਾ ਜਾਣਾ ਸ਼ਾਇਦ ਉਹਨਾਂ ਨੂੰ ਵੀ, ਤੇ ਜਾਂ ਸੁਖੀ ਰੰਧਾਵਾ, ਉਹਨਾਂ ਨੂੰ ਵੀ ਐਡਜਸਟ ਕਰਨ ਦਾ ਕਿਤੇ ਨਾ ਕਿਤੇ ਉਹ ਮਨ ਬਣਾਉਣਗੇ, ਭਰੋਸੇ 'ਚ ਲੈਣਗੇ, ਤਦ ਹੀ ਗੱਲ ਹੋਏਗੀ ਨਾ। ਤੇ ਬਾਕੀ ਪਤਾ ਕੋਈ ਨਹੀਂ ਹੈ। ਇੱਕ ਇਹ ਵੀ ਸਮਾਚਾਰ ਹੈਗਾ ਆ ਕਿ ਕਿਸੇ ਹੋਰ ਇਹਨਾਂ ਸਾਰਿਆਂ ਨੂੰ ਜਿਹੜੇ ਚਰਚਿਤ ਨਾਮ ਹੈ, ਇਹਨਾਂ ਸਾਰਿਆਂ ਤੋਂ ਇਲਾਵਾ ਇੱਕ ਹੋਰ ਲੀਡਰ ਨੂੰ ਦੱਸਦੇ ਕਿ ਪੇਸ਼ਕਸ਼ ਹੋਈ। ਮੈਂ ਨਾਂ ਨਹੀਂ ਰਿਵੀਲ ਕਰਾਂਗਾ ਜੀ ਕਿਉਂਕਿ ਕਾਂਗਰਸ ਦੇ ਵਿੱਚ ਇਹ ਵੀ ਹੈ ਨਾ ਕਿ ਜਿਹਦਾ ਨਾਮ ਮੀਡੀਆ 'ਚ ਆ ਗਿਆ ਉਹਨੂੰ ਨਹੀਂ ਬਣਾਉਂਦੇ ਦੁਬਾਰਾ। ਜੀ ਬਿਲਕੁਲ। ਉਸ ਲੀਡਰ ਨੇ ਕਿਹਾ ਕਿ ਮੈਂ ਇੰਨੇ ਘੱਟ ਸਮੇਂ 'ਚ ਕਰਾਂਗਾ ਕੀ। ਤਾਂ ਜਿਹੜੀ ਗੱਲ ਆਪਾਂ ਕੱਲ ਕਰਦੇ ਸੀ ਗੁਰਪ੍ਰੀਤ ਕਿ ਐਟਲੀਸਟ ਕਿਸੇ ਵੀ ਪ੍ਰਧਾਨ ਨੂੰ ਆਪਣੀਆਂ ਜੜ੍ਹਾਂ ਜਮਾਉਣ ਲਈ ਕੋਈ 2 ਸਾਲ ਦਾ ਵਕਫਾ ਤੇ ਚਾਹੀਦਾ, ਤੇ ਅੱਜ ਮੈਨੂੰ ਮੇਰੇ ਸੋਰਸ ਤੋਂ ਇਹੀ ਪਤਾ ਲੱਗਿਆ ਕਿ ਅਚਾਨਕ ਜਦੋਂ ਉਹਨੂੰ ਪ੍ਰਪੋਜ਼ ਕੀਤਾ ਗਿਆ ਇਸ ਚੀਜ਼ ਵਾਸਤੇ ਕਿ ਤੁਸੀਂ ਕਿਵੇਂ ਪ੍ਰਧਾਨਗੀ ਲੈਣੀ ਚਾਹੋਗੇ, ਤਾਂ ਉਸਨੇ ਕਿਹਾ ਕਿ ਮੇਰੇ ਕੋਲ ਸਮਾਂ ਘੱਟ ਆ। ਹਾਲਾਂਕਿ ਅੰਦਰੋਂ ਸੋਚ ਰਹੇ ਨੇ, ਅੰਦਰੋਂ ਤੇ ਖੁਸ਼ ਨੇ ਕਿ ਮੈਂ ਵੀ ਕਿਤੇ ਨਾ ਕਿਤੇ ਇਸ ਦੌੜ ਦੇ ਵਿੱਚ ਸ਼ਾਮਲ ਹੋਵਾਂ, ਪਰ ਫਿਰ ਵੀ ਉਹ ਥੋੜਾ ਜਿਹਾ ਮਤਲਬ ਕਿ ਹਾਈ ਕਮਾਂਡ ਨੂੰ ਬੈਕਫੁੱਟ ਤੇ ਲਿਜਾਣਾ ਚਾਹੁੰਦੇ ਆ ਕਿ ਭਾਈ ਹੁਣ ਕੋਈ ਕੱਲ ਨੂੰ ਅਬੀ ਨਬੀ ਹੋ ਗਈ ਤਾਂ ਫਿਰ ਇਹ ਤੁਹਾਨੂੰ ਜਤਾ ਹੀ ਦਿੱਤਾ ਹੈ ਅਸੀਂ ਕਿ ਸਮਾਂ ਘੱਟ ਸੀ। ਤਾਂ ਕੁੱਲ ਮਿਲਾ ਕੇ ਅੱਜ ਵੀ ਹੁਣ ਉੱਥੇ ਦੌਰ ਤੇ ਜਾਰੀ ਹੈ ਗੱਲਬਾਤ ਦਾ ਗੁਰਪ੍ਰੀਤ, ਪਰ ਜਦੋਂ ਤੱਕ ਅੰਤਲਾ ਕੋਈ ਨਿਰਣਾ ਨਹੀਂ ਆਉਂਦਾ ਆਫੀਸ਼ੀਅਲੀ ਤਾਂ ਉਦੋਂ ਤੱਕ ਕੁਝ ਵੀ ਕਹਿਣਾ ਅਸੰਭਵ ਹੈ ਇਹਨਾਂ ਬਾਰੇ। ਤਾਂ ਜੀ ਬਿਲਕੁਲ। ਇਸ ਤੋਂ ਅੱਗੇ ਜੇਕਰ ਆਪਾਂ ਤੁਰੀਏ ਤਾਂ ਉਧਰ ਹਜੂਰ ਸਾਹਿਬ ਦਾ ਵਿਵਾਦ ਵੀ ਵੱਧ ਗਿਆ ਹੈ।
ਹਾਂਜੀ ਦੇਖੋ ਉਹਦੇ 'ਚ ਮੇਰੇ ਖਿਆਲ ਦੇ ਨਾਲ ਮਹਾਰਾਸ਼ਟਰ ਸਰਕਾਰ ਨੇ ਇੱਕ ਬੇਵਕੂਫੀ ਕੀਤੀ ਆ। ਬੇਵਕੂਫੀ ਇਹਨਾਂ ਨੇ ਇਹ ਕੀਤੀ ਆ ਕਿ ਕੋਈ ਖਰੜਾ ਜਨਤਕ ਨਹੀਂ ਕੀਤਾ, ਕੋਈ ਇਹਨਾਂ ਨੇ ਰਾਏ ਨਹੀਂ ਲਈ ਅਮੈਂਡਮੈਂਟ ਤੋਂ ਪਹਿਲਾਂ, ਕਿਉਂਕਿ ਆਧਾਰ ਤੇ ਹਮੇਸ਼ਾ ਇਹੋ ਹੀ ਬਣਾਇਆ ਜਾਂਦਾ ਹੈ ਨਾ ਗੁਰਪ੍ਰੀਤ, ਕਿ ਜੀ ਵੇਲਾ ਵਿਹਾ ਚੁੱਕਿਆ, ਨਿਯਮ ਆ, ਕਾਨੂੰਨ ਆ, ਐਕਟ ਆ, ਇਹਦੇ ਵਿੱਚ ਅਮੈਂਡਮੈਂਟ ਲਿਆਉਣ ਦੀ ਲੋੜ ਆ। ਉਹ ਠੀਕ ਨੇ ਚੀਜ਼ਾਂ, ਪਰ ਉਹਦੇ ਵਾਸਤੇ ਇਹ ਆ ਕਿ ਤੁਸੀਂ ਘੱਟੋ ਘੱਟ ਸੰਬੰਧਿਤ ਧਿਰ ਨੂੰ ਤੇ ਭਰੋਸੇ ਚ ਲਾਓ ਨਾ। ਜੀ ਹੁਣ ਹੁੰਦਾ ਕੀ ਹੈ, ਮਾਹਰ ਕੀ ਦੱਸ ਰਹੇ ਨੇ ਕਿ ਡਰਾਫਟ ਜਨਤਕ ਨਾ ਕੀਤੇ ਜਾਣ ਤੇ ਸਲਾਹ ਮਸ਼ਵਰਾ ਨਾ ਕਰਨ ਕਰਕੇ ਇਹ ਵਿਵਾਦ ਵਧਿਆ ਹੈ ਕਿ ਜੀ ਜੇਕਰ ਬਿਨਾਂ ਸਹਿਮਤੀ ਨਵਾਂ ਕਾਨੂੰਨ ਲਾਗੂ ਹੋਇਆ ਤਾਂ ਪੰਥਕ ਜਥੇਬੰਦੀਆਂ ਤੇ ਸਰਕਾਰ ਦੇ ਵਿੱਚ ਟਕਰਾਓ ਦੀ ਗੁੰਜਾਇਸ਼ ਹੈ। ਫਿਲਹਾਲ ਸਾਰਿਆਂ ਦੀਆਂ ਨਜ਼ਰਾਂ ਮਹਾਰਾਸ਼ਟਰ ਸਰਕਾਰ ਦੇ ਤਰਫ ਹਨ ਕਿ ਉਹ ਕਦੋਂ ਤੱਕ ਇਸ ਐਕਟ ਦਾ ਮਸੌਦਾ ਜਿਹੜਾ ਖਰੜਾ ਜਿਹੜਾ ਉਹ ਜਨਤਕ ਕਰਦੀ ਹੈ ਤੇ ਜੀ ਕੀ ਸਿੱਖਾਂ ਦੀ ਉਹ ਰਾਏ ਦੁਬਾਰਾ ਲੈਂਦੀ ਹੈ। ਮਤਲਬ ਕਿ 1956 ਦਾ ਜਿਹੜਾ ਬੋਰਡ ਐਕਟ ਆ, ਤਖਤ ਸ੍ਰੀ ਹਜੂਰ ਸਾਹਿਬ ਬੋਰਡ ਐਕਟ 1956 ਦੇ ਤਹਿਤ ਨੰਦੇੜ ਸਥਿਤ ਤਖਤ ਦੇ ਪ੍ਰਸ਼ਾਸਨ, ਧਾਰਮਿਕ ਗਤੀਵਿਧੀਆਂ, ਪ੍ਰਾਪਰਟੀਆਂ ਤੇ ਵਿੱਤੀ ਪ੍ਰਬੰਧ ਦੇ ਲਈ ਵਿਧਾਨਕ ਬੋਰਡ ਦੀ ਵਿਵਸਥਾ ਕੀਤੀ ਗਈ। ਇਸ ਦੇ ਆਧਾਰ ਤੇ ਹੀ ਬੋਰਡ ਦੀ ਕੰਪੋਜੀਸ਼ਨ ਬਣਦੀ ਹੈ ਤੇ ਅਧਿਕਾਰ ਤੈਅ ਹੁੰਦੇ ਨੇ। ਯਾਨੀ ਇਹ ਹੈ ਮੂਲ ਐਕਟ। ਹੁਣ ਇਹਦੇ ਵਿੱਚ ਮੇਰੇ ਖਿਆਲ ਦੇ ਨਾਲ ਕੁਝ ਬਦਲਾਅ ਦਾ ਕਾਰਨ ਇਹੀ ਹੋ ਸਕਦਾ ਕਿ ਪ੍ਰਾਪਰਟੀਆਂ ਵਗੈਰਾ ਤੁਹਾਨੂੰ ਪਤਾ ਹੀ ਹੈ, ਉਹਨਾਂ ਤੇ ਨਿਗਾਹ ਰਹਿੰਦੀ ਹੈ, ਸਰਕਾਰ ਦਾ ਦਖਲ ਜਿਹੜਾ ਉਹ ਵਧਣ ਦਾ ਕਿਤੇ ਨਾ ਕਿਤੇ ਇਹ ਅੰਦੇਸ਼ਾ ਜਿਹੜਾ ਉਹ ਹਮੇਸ਼ਾ ਸਿੱਖ ਜਥੇਬੰਦੀਆਂ ਨੂੰ ਸਤਾਉਂਦਾ। ਤਾਂ ਬਹਰਹਾਲ ਦੇਖਦੇ ਹਾਂ ਗੁਰਪ੍ਰੀਤ ਬਣਦਾ ਕੀ ਅੱਗੇ ਜਾ ਕੇ, ਪਰ ਸਿੱਖ ਸੰਗਠਨ ਜਿਹੜੇ ਆ, ਸਿੱਖ ਜਥੇਬੰਦੀਆਂ ਨੇ ਜਿਹੜੀਆਂ, ਉਹਨਾਂ ਦਾ ਇਹੋ ਹੀ ਦੋਸ਼ ਹੈ ਜਾਂ ਇਹੋ ਹੀ ਰੋਸ ਹੈ ਉਹਨਾਂ ਦੇ ਵਿੱਚ ਕਿ ਭਾਈ ਸਰਕਾਰ ਦਾ ਇੱਕ ਤੇ ਦਖਲ ਵਧਣ ਜਾ ਰਿਹਾ, ਸੈਕੰਡ ਕਿ ਕੋਈ ਵੀ ਜੇਕਰ ਤੁਸੀਂ ਕਿਸੇ ਦੀ ਭਲਾਈ ਵਾਸਤੇ ਚੀਜ਼ ਲੈ ਕੇ ਆਨੇ ਆ ਤਾਂ ਸਭ ਤੋਂ ਪਹਿਲਾਂ ਤੇ ਤੁਸੀਂ ਉਹਦੀ ਰਾਏ ਤਾਂ ਲਓ ਨਾ। ਇਸ ਵਾਸਤੇ ਬਿਲਕੁਲ ਬਹੁਤ ਵੱਡਾ ਵਿਰੋਧ ਹੈ ਜਿਹੜਾ ਐਸਜੀਪੀਸੀ ਦੇ ਪ੍ਰਧਾਨ ਧਾਮੀ ਸਾਹਿਬ ਨੇ ਵੀ ਜਤਾਇਆ। ਦਮਦਮੀ ਟਕਸਾਲ ਦੇ ਜਿਹੜੇ ਮੁੱਖ ਸੇਵਾਦਾਰ ਹੈਗੇ ਨੇ ਰਾਮ ਸਿੰਘ, ਉਹਨਾਂ ਨੇ ਵੀ ਇਸ ਪ੍ਰਪੋਜ਼ਲ ਤੇ ਕਾਫੀ ਜ਼ਿਆਦਾ ਵੱਡਾ ਇਤਰਾਜ਼ ਪ੍ਰਗਟਾਇਆ ਹੈ। ਦੇਖਦੇ ਹਾਂ, ਮੈਨੂੰ ਇਉਂ ਲੱਗਦਾ ਹੈ ਕਿ ਜੇ ਸਿੱਖ ਜਥੇਬੰਦੀਆਂ ਦੀ ਖਿਲਾਫਤ ਜਾਂ ਨਾਰਾਜ਼ਗੀ ਥੋੜੀ ਜੀ ਹੋਰ ਪ੍ਰਬਲ ਹੋ ਗਈ ਤਾਂ ਇਹਨਾਂ ਨੂੰ ਬੈਕਫੁੱਟ ਤੇ ਜਾਣਾ ਪਵੇਗਾ ਗੁਰਪ੍ਰੀਤ। ਕਿਉਂਕਿ ਪੰਜਾਬ ਦੇ ਵਿੱਚ ਇਲੈਕਸ਼ਨਸ ਨੇ। ਜੀ ਪਿਛਲੇ ਦਿਨੀ ਤੁਹਾਨੂੰ ਯਾਦ ਹੋਣਾ ਹੈ ਕਿ ਨਵੀਨ ਜੀ ਇੱਥੇ ਆਏ ਨੇ, ਉਹਨਾਂ ਨੇ ਵੀ ਸਿੱਖਾਂ ਦੇ ਨਾਲ ਨੇੜਤਾ ਦਾ ਕੁਝ ਯਤਨ ਕੀਤਾ। ਉਹਨਾਂ ਨੇ ਜੀ ਵੀ ਪੌਜ਼ ਕਰ ਲਓ ਇੱਕ ਵਾਰੀ। ਜੀ ਜੀ ਤੇ ਪਿਛਲੇ ਦਿਨੀ ਨਵੀਨ ਜੀ ਨੇ ਵੀ ਇੱਥੇ ਆ ਕੇ ਸਿੱਖਾਂ ਦੇ ਨਾਲ ਨੇੜਤਾ ਵਧਾਉਣ ਦਾ ਯਤਨ ਕੀਤਾ ਸੀਗਾ। ਅਮਿਤ ਸ਼ਾਹ, ਨਰਿੰਦਰ ਮੋਦੀ, ਉਹ ਸਾਰੇ ਹੀ ਯਤਨਸ਼ੀਲ ਆ ਕਿ ਸਿੱਖਾਂ ਦਾ ਦਿਲ ਜਿੱਤ ਲਿਆ ਜਾਵੇ। ਸੋ ਮੈਨੂੰ ਲੱਗਦਾ ਹੈ ਕਿ ਮਸਲਾ ਹੱਲ ਹੋ ਜਾਊਗਾ। ਬਸ ਜ਼ਰੂਰਤ ਆ ਕਿ ਸਿੱਖ ਜਥੇਬੰਦੀਆਂ ਏਕੇ ਦੇ ਨਾਲ ਡਟੀਆਂ ਰਹਿਣ, ਮਸਲਾ ਹੱਲ ਹੋ ਸਕਦਾ ਹੈ। ਜੀ ਜੀ ਇਸ ਤੋਂ ਅੱਗੇ ਵਧੀਏ ਤਾਂ ਉਧਰ 30 ਲੱਖ ਬੀਬੀਆਂ ਕੇਸ ਲਈ ਰਜਿਸਟਰ ਹੋਈਆਂ ਨੇ ਜੀ। 30 ਲੱਖ ਬੀਬੀਆਂ ਦੀ ਰਜਿਸਟ੍ਰੇਸ਼ਨ ਇਸ ਵਾਸਤੇ ਹੋਈ ਹੈ ਕਿ ਬਈ ਹੁਣ ਰਕਮ ਆਵੇਗੀ ਤੇ ਘੰਟੀ ਵੱਜ ਜਾਏਗੀ ਮੋਬਾਈਲ ਦੀ ਕਿ ਲਓ ਤੁਹਾਡੇ ਅਕਾਊਂਟ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ 3000 ਤੋਂ ਲੈ ਕੇ 4500 ਰੁਪਇਆ ਪਾ ਦਿੱਤਾ ਹੈ ਗੁਰਪ੍ਰੀਤ। ਪਰ ਇੱਥੇ ਹੁਣ ਅੰਕੜਾ ਜਿਹੜਾ ਤੁਸੀਂ ਕੋਟ ਕੀਤਾ ਹੈ ਉਹ ਬੜੀ ਦਿਲਚਸਪ ਕਹਾਣੀ ਬਿਆਨ ਕਰਦਾ ਹੈ। ਜੀ ਕਹਾਣੀ ਇਉਂ ਬਿਆਨ ਕਰਦਾ ਹੈ ਕਿ ਰਜਿਸਟ੍ਰੇਸ਼ਨ ਸਿਰਫ ਹੋਈ ਹੈ 30 ਲੱਖ ਔਰਤਾਂ ਦੀ। 2 ਕਰੋੜ 14 ਲੱਖ ਵੋਟਰ ਆ ਸਾਡਾ, ਤੇ ਉਹਦੇ ਵਿੱਚੋਂ ਔਰਤਾਂ ਦੀ ਜੇ ਤਾਦਾਦ ਦੇਖੀਏ ਤੇ ਮਿਨੀਮਮ 1 ਕਰੋੜ ਤੇ ਗਿਣੀ ਜਾਂਦੀ ਆ। ਜੀ ਜੀ ਹੁਣ ਵੱਡੀ ਸਮੱਸਿਆ ਇਹ ਵੀ ਆ ਰਹੀ ਆ ਕਿ ਇਹਨਾਂ ਦੀਆਂ ਜਿਹੜੀਆਂ ਸਾਈਟਾਂ ਵਗੈਰਾ ਨੇ ਉਹ ਡਾਊਨ ਚੱਲ ਰਹੀਆਂ ਨੇ। ਅੱਜ ਵੀ ਮੈਂ ਵੇਖਿਆ ਕਿ 2 ਆਂਗਣਵਾੜੀ ਵਰਕਰਾਂ ਜਿਹੜੀਆਂ ਨੇ, ਕਿਉਂਕਿ ਗਰਮੀ ਬਹੁਤ ਇਹਨਾਂ ਦਿਨਾਂ ਦੇ ਵਿੱਚ, 2 ਆਂਗਣਵਾੜੀ ਵਰਕਰਾਂ, ਜਿਵੇਂ ਆਪਾਂ ਖਬਰਾਂ ਪੜ੍ਹੀਆਂ ਨੇ ਨਾ ਕਿ SIR ਦੇ ਦੌਰਾਨ ਬੰਗਾਲ ਚ ਕਿੰਨੇ ਜਾਂ ਪੂਰੇ ਇੰਡੀਆ ਚ ਕਿੰਨੇ BLO ਚੱਲ ਵਸੇ,
ਸਟ੍ਰੈਸ ਕਰਕੇ, ਹਾਰਟ ਅਟੈਕ ਕਰਕੇ, ਵੱਖ ਵੱਖਰੀਆਂ ਚੀਜ਼ਾਂ ਕਰਕੇ, ਕਾਰਨਾਂ ਕਰਕੇ। ਤਾਂ ਮਤਲਬ ਕਿ ਅੱਜ 2 ਜਿਹੜੀਆਂ ਆਂਗਣਵਾੜੀ ਵਰਕਰਾਂ ਨੇ ਉਹ ਡਿੱਗ ਪਈਆਂ ਬੇਹੋਸ਼ ਹੋ ਕੇ, ਤੇ ਜੀ ਸਾਈਟ ਜਿਹੜੀ ਚੱਲਦੀ ਨਹੀਂ, ਸਮੱਸਿਆ ਦੋਹਰੀ ਆ, ਗਰਮੀ ਵੀ ਬਹੁਤ ਆ। ਤਾਂ ਕੁੱਲ ਮਿਲਾ ਕੇ ਜਿੰਨੀ ਰਜਿਸਟ੍ਰੇਸ਼ਨ ਹੁਣ ਤੱਕ ਹੋਈ ਆ, ਉਹਦੇ ਮੁਤਾਬਕ ਪਟਿਆਲੇ ਨੂੰ ਇਹਦਾ ਲਾਭ ਸਭ ਤੋਂ ਜ਼ਿਆਦਾ ਮਿਲੇਗਾ, ਯਾਨੀ ਲਗਭਗ 100 ਕਰੋੜ, ਤੇ ਸਭ ਤੋਂ ਘੱਟ ਮੋਹਾਲੀ। ਸਭ ਤੋਂ ਘੱਟ ਜੀ ਇੰਟਰਸਟਿੰਗ ਗੱਲ ਹੈ ਕਿ ਮੋਹਾਲੀ ਐਡਵਾਂਸ ਜ਼ਿਲ੍ਹਾ ਹੈ, ਤਾਂ ਉੱਥੇ ਸਭ ਤੋਂ ਘੱਟ ਰਜਿਸਟ੍ਰੇਸ਼ਨ ਜਿਹੜੀ ਹੈ। ਜੀ ਗੁਰਪ੍ਰੀਤ ਅੱਗੇ ਕੀ ਵਧਿਆ ਹੈ, ਪਰ ਮੈਨੂੰ ਲੱਗਦਾ ਕਿ ਐਤਕੀ ਨਾ ਇਹ ਪਹਿਲੀ ਵਾਰੀ ਆਪਾਂ ਵੇਖ ਰਹੇ ਹਾਂ, ਪਹਿਲੀ ਵਾਰੀ ਕਿ ਕੁਝ ਲੋਕਾਂ ਦਾ ਮਨ ਹੈ ਨਹੀਂ ਤਾਂ ਜੀ ਆਮ ਤੌਰ ਤੇ ਆਪਾਂ ਦੇਖਦੇ ਹਾਂ ਕਿ ਥੋਕ ਦੇ ਵਿੱਚ ਲੋਕ ਸਕੀਮਾਂ ਦੇ ਕਾਗਜ਼ਾਤ ਜਿਹੜੇ ਭਰ ਦਿੰਦੇ ਨੇ, ਬਟ ਇਸ ਮਰਤਬਾ ਜੇ ਦੇਖੀਏ ਤੇ ਕੁਝ ਲੋਕਾਂ ਨੇ ਜਾਣ ਕੇ ਆਪਣੇ ਆਪ ਨੂੰ ਬਾਹਰ ਰੱਖਿਆ ਕਿ ਅਸੀਂ ਇਹ ਕਾਗਜ਼ ਨਹੀਂ ਭਰਨੇ। ਇਹ ਇੱਕ ਇੰਟਰਸਟਿੰਗ ਫੈਕਟ ਹੈ। ਕਈਆਂ ਨੇ ਤੇ ਫਿਰ ਬਿਲਕੁਲ ਲਾਹਾ ਲਿਆ, ਜਿਹੜੇ ਮਤਲਬ ਕਿ ਕਰੋੜਾਪਤੀ ਬੰਦੇ ਆ, ਲੱਖਪਤੀ ਬੰਦੇ ਆ, ਉਹਨਾਂ ਨੇ ਵੀ ਫਾਰਮ ਭਰੇ ਆ, ਪਰ ਕੁਝ ਬੰਦਿਆਂ ਨੇ ਇਹ ਕਿਹਾ ਕਿ ਅਸੀਂ ਇਹ ਸਹੂਲੀਅਤ ਨਹੀਂ ਲੈਣੀ। ਤਾਂ ਮੇਰੇ ਖਿਆਲ ਦੇ ਨਾਲ 1 ਤਰੀਕ ਤੱਕ, ਕਿਉਂਕਿ ਹੁਣ ਅੱਜ ਵੀਰਵਾਰ ਆ ਤੇ ਜੀ ਸ਼ੁੱਕਰਵਾਰ ਦਾ ਦਿਨ ਹੀ ਰਹਿ ਗਿਆ, ਗਾਂ ਸ਼ਨੀ ਐਤਵਾਰ ਤੇ ਮਹੀਨਾ ਲਾਗੇ ਲੱਗ ਜਾਏਗਾ। ਤਾਂ ਮੈਨੂੰ ਲੱਗਦਾ ਕਿ ਬਾ ਮੁਸ਼ਕਲ ਅੰਕੜਾ ਜਿਹੜਾ ਹੈ ਉਹ 35-40 ਦੇ ਦਰਮਿਆਨ ਅੱਪੜ ਸਕਦਾ ਹੈ। ਤਾਂ ਇਹਦਾ ਮਤਲਬ ਇਹ ਹੈ ਕਿ ਬਹੁਤ ਵੱਡੀ ਤਾਦਾਦ ਔਰਤਾਂ ਦੀ ਹੋਏਗੀ, ਜੋ ਕਾਰਨ ਜੋ ਮਰਜ਼ੀ ਰਹੇ ਹੋਣ, ਪਰ ਐਸਾ ਵਰਗ ਹੋਏਗਾ ਜੋ ਇਸ ਸਕੀਮ ਤੋਂ ਬਾਹਰ ਛੁੱਟ ਜਾਏਗਾ। ਪਰ ਜਦੋਂ ਇਹ ਹੋਰ ਵੀ ਖਤਰਨਾਕ ਹੋ ਸਕਦਾ ਹੈ ਸਰਕਾਰ ਲਈ, ਕਿਉਂਕਿ ਆਮ ਤੌਰ ਤੇ ਅਸੀਂ ਦੇਖਦੇ ਹਾਂ ਜੇ ਇੱਕ ਨੂੰ ਮਿਲ ਗਏ ਦੂਜੀ ਨੂੰ ਨਾ ਮਿਲੇ, ਉਹਨੇ ਤਾਂ ਹੋਰ ਵੀ ਜ਼ਿਆਦਾ ਖਲਾਰਾ ਪੈ ਜਾਣਾ ਫਿਰ ਤਾਂ। ਨਹੀਂ, ਜਿਹੜੇ ਤਾਂ ਹੁਣ ਇੱਛੁਕ ਨੇ ਤੇ ਉਹਨਾਂ ਦੀ ਨਹੀਂ ਇੱਛੁਕ, ਰਜਿਸਟ੍ਰੇਸ਼ਨ ਨਹੀਂ ਹੋ ਰਹੀ। ਇੱਛਕ ਲੋਕਾਂ ਦੀ ਹੀ ਗੱਲ ਕਰ ਰਹੇ ਹਾਂ। ਬਹੁਤ ਸਾਰੇ ਹਾਂਜੀ, ਲੋਕ ਜਿਹੜੇ ਬਿਲਕੁਲ ਇੱਛਕ ਹੋਣਗੇ ਪਰ ਉਹਨਾਂ ਨੂੰ ਹਾਂ, ਪੈਸੇ ਨਾ ਆਏ, ਇੱਕ ਨੂੰ ਆ ਜਿਹੜੇ ਜਾਣ। ਵਿਲਿੰਗ ਨੇ ਜੇਕਰ ਉਹ ਨਾ ਆਏ ਤਾਂ ਬਿਲਕੁਲ ਉਹਨਾਂ ਦਾ ਗੁੱਸਾ ਦੁੱਗਣਾ ਹੋ ਜਾਏਗਾ। ਪਰ ਜਿਹੜੇ ਵਿਲਿੰਗ ਹੀ ਨਹੀਂ ਇਹਦੇ ਵਾਸਤੇ, ਜਿਨ੍ਹਾਂ ਦੀ ਇੱਛਾ ਹੀ ਨਹੀਂ, ਅਣਇੱਛੁਕ ਨੇ, ਉਹ ਤਾਂ ਮੇਰੇ ਖਿਆਲ ਦੇ ਨਾਲ ਜਿੰਨਾ ਮਰਜ਼ੀ ਵੇਟ ਕਰ ਲਓ, ਆਉਣਗੇ ਵੀ ਨਹੀਂ। ਬਿਲਕੁਲ। ਤੇ ਇਸ ਤੋਂ ਅੱਗੇ ਚੱਲੀਏ ਤਾਂ ਸੰਜੇ ਸਿੰਘ ਨੇ ਸਿੱਟ ਨੂੰ ਸਬੂਤ ਸੌਂਪੇ ਨੇ ਜੀ। ਦੇਖੋ, ਸੰਜੇ ਸਿੰਘ ਹੋਰਾਂ ਨੇ ਸਬੂਤ ਸੌਂਪੇ ਆ ਜਾਇਦਾਦ ਸੰਬੰਧੀ। ਤਾਂ ਰਾਮ ਮੰਦਰ ਚੜਾਵਾ ਚੋਰੀ ਦੇ ਮਾਮਲੇ ਦੇ ਵਿੱਚ ਟਰਸਟ ਨੇ FIR ਦਰਜ ਕਰਾ ਦਿੱਤੀ ਹੈ। ਟਿੰਨੂ ਯਾਦਵ ਸਮੇਤ 8 ਦੇ ਨਾਮ ਜਿਹੜੇ ਆ ਉਹ ਦਰਜ ਹੋ ਗਏ ਆ। ਮਹਾ ਸਚਿਵ ਜਿਹਨੂੰ ਬੋਲਦੇ ਆ ਨਾ, ਜਨਰਲ ਸੈਕਟਰੀ ਚੰਪਤ ਰਾਏ ਸਮੇਤ ਵੱਡੇ ਚਿਹਰਿਆਂ ਨੂੰ ਬਚਾ ਲਿਆ ਗਿਆ। ਵੱਡੀ ਖਬਰ ਇਸ ਵੇਲੇ ਦੀ ਇਹ ਆ, ਤਾਂ SIT ਦੇ ਜੀ ਕੋਲ ਅੱਜ ਸੰਜੇ ਸਿੰਘ ਗਏ ਸਨ। ਇਹਨਾਂ ਨੇ ਕੁਝ ਪ੍ਰਾਪਰਟੀਆਂ ਦੇ ਸੌਦੇ ਜਿਹੜੇ ਆ ਉਹ ਉਜਾਗਰ ਕੀਤੇ ਨੇ ਕਿ ਇਹਨਾਂ ਸੌਦਿਆਂ ਦੇ ਰਾਹੀਂ ਵੇਖੋ ਕਿਸ ਤਰ੍ਹਾਂ ਦੀ ਖੇਡ ਖੇਡੀ ਗਈ ਆ। ਨੰਬਰ 1 ਕਿ ਕੁਝ ਖਾਸ ਲੋਕਾਂ ਨੇ ਭੋਇੰ ਜਿਹੜੀ ਆ ਸਸਤੀਆਂ ਦਰਾਂ ਤੇ ਖਰੀਦ ਕੇ, ਯਾਨੀ ਇੱਕ ਸੌਦਾ ਤੇ ਇਹੋ ਜਿਹਾ ਹੈ ਕਿ 2-3 ਕਰੋੜ ਰੁਪਏ ਚ ਖਰੀਦੀ ਜ਼ਮੀਨ 10 ਮਿੰਟ ਬਾਅਦ ਟਰਸਟ 18 ਕਰੋੜ ਚ ਖਰੀਦਦਾ ਹੈ, ਉਹ ਵੀ ਇੱਕ ਜੀ ਮੁਸਲਮਾਨ ਸ਼ਖਸ ਤੋਂ। ਇੰਟਰਸਟਿੰਗ ਹੈ। ਕੁਝ ਨਜੂਲ ਤੇ ਕੁਝ ਮੰਦਰ ਦੇ ਨਾਮ ਤੇ ਜਿਹੜੀਆਂ ਜ਼ਮੀਨਾਂ ਸੀ ਉਹਨਾਂ ਦੀ ਵੀ ਖਰੀਦੋ ਫਰੋਖਤ ਹੋ ਗਈ, ਜਿਹੜੀ ਬਾਇਲਾ ਹੋ ਨਹੀਂ ਸਕਦੀ। ਤਾਂ ਇਸ ਤਰ੍ਹਾਂ ਸੰਜੇ ਸਿੰਘ ਹੋਰਾਂ ਨੇ ਇਹਨਾਂ ਸੌਦਿਆਂ ਦੇ ਵਿੱਚੋਂ ਹੀ ਕੁਝ ਦਸਤਾਵੇਜ਼ ਜਿਹੜੇ ਆ ਉਹ ਅੱਜ SIT ਨੂੰ ਸੌਂਪ ਦਿੱਤੇ ਆ। ਜੀ, ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾਂ ਇੱਥੇ ਹੀ ਸਮਾਪਤ ਹੁੰਦਾ ਹੈ। ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ।